ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਪਾਕਿਸਤਾਨ, ਸਾਊਦੀ ਅਰਬ, ਮਿਸਰ ਔਰ ਬਾਕੀ ਇਸਲਾਮੀ ਮੁਲਕਾਂ ਦਾ ਨਾਂ ਲੈ ਕੇ ਵੀ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਇਬਰਾਹਿਮ ਸਮਝੌਤੇ ਦਾ ਹਿੱਸਾ ਬਣਨ, ਯਾਨੀ ਇਸਰਾਈਲ ਨੂੰ ਮੰਨਣ, ਨਹੀਂ ਤਾਂ ਫਿਰ ਇਹ ਈਰਾਨ ਦੇ ਤਰਫਦਾਰ ਵੀ ਨਾ ਬਣਨ ਜਾਂ ਈਰਾਨ ਸਮਝੌਤੇ ਦਾ ਵੀ ਹਿੱਸਾ ਨਾ ਬਣਨ। ਇਹ ਗੱਲ ਡੋਨਲਡ ਟਰੰਪ ਹੋਣਾ ਵੱਲੋਂ ਐਨ ਉਸ ਵੇਲੇ ਆਖੀ ਗਈ ਹੈ ਜਦੋਂ ਈਰਾਨ ਅਮਰੀਕਾ ਸਮਝੌਤਾ ਹੈ ਜਿਹੜਾ ਉਹ ਬਿਲਕੁਲ ਸਿਰੇ ਲੱਗਣ ਦੇ ਨੇੜੇ ਸੀਗਾ। ਪਰ ਹੁਣ ਅਮਰੀਕਾ ਵੱਲੋਂ ਤਾਜ਼ਾ ਬੰਬਾਰੀ ਜਿਹੜੀ ਈਰਾਨ ਦੇ ਉੱਤੇ ਕੀਤੀ ਗਈ ਹੈ ਉਹਦੇ ਤੇ ਈਰਾਨ ਨੇ ਵੀ ਆਖਿਆ ਕਿ ਅਸੀਂ ਸਖਤ ਜਵਾਬ ਦਾਂਗੇ। ਪਰ ਅਮਰੀਕਾ ਵੱਲੋਂ ਪਾਕਿਸਤਾਨ, ਸਾਊਦੀ ਅਰਬ, ਬਾਕੀ ਇਸਲਾਮੀ ਮੁਲਕਾਂ ਨੂੰ ਇਬਰਾਹਿਮ ਸਮਝੌਤਾ ਦਾ ਹਿੱਸਾ ਬਣਨ ਵਾਸਤੇ ਜੋ ਆਖਿਆ ਗਿਆ ਸੀਗਾ, ਹੁਣ ਪਾਕਿਸਤਾਨ ਔਰ ਸਾਊਦੀ ਅਰਬ ਵੱਲੋਂ ਉਹਦਾ ਦੋ ਟੋਕ ਲਫ਼ਜ਼ਾਂ 'ਚ ਜਵਾਬ ਆ ਗਿਆ ਹੈ। ਸਾਊਦੀ ਅਰਬ ਨੇ ਆਖਿਆ ਕਿ ਇਹ ਗੱਲ ਕਦੀ ਨਹੀਂ ਹੋ ਸਕਦੀ ਕਿ ਅਸੀਂ ਇਸ ਸਮਝੌਤੇ ਦਾ ਹਿੱਸਾ ਬਣੀਏ। ਅਸੀਂ ਕਿਸੇ ਸਾਊਦੀ ਪੇਸ਼ਕਸ਼ ਨੂੰ ਆਪਣੇ ਮੋਹਰੇ ਰੱਖਾਂਗੇ, ਅਸੀਂ ਕਿਸੇ ਵੀ ਸਾਊਦੀ ਮਫਾਦ ਫਾਇਦੇ ਨੂੰ ਆਪਣੇ ਮੋਹਰੇ ਰੱਖਾਂਗੇ, ਅਸੀਂ ਕਿਸੇ ਇਹੋ ਜਿਹੀ ਡਿਕਟੇਸ਼ਨ ਨੂੰ ਕਬੂਲ ਨਹੀਂ ਕਰਾਂਗੇ। ਜਦਕਿ ਪਾਕਿਸਤਾਨ ਤੋਂ ਡਿਫੈਂਸ ਮਿਨਿਸਟਰ ਖਾਜਾ ਆਸਫ ਹੋਣਾ ਦਾ ਆਖਣਾ ਹੈ ਕਿ ਇਹ ਹੋ ਹੀ ਨਹੀਂ ਸਕਦਾ ਕਿ ਅਸੀਂ ਇਸਰਾਈਲ ਨੂੰ ਮੰਨੀਏ, ਅਸੀਂ ਇਸਰਾਈਲ ਦੇ ਵਜੂਦ ਨੂੰ ਨਹੀਂ ਮੰਨਦੇ, ਅਸੀਂ ਉਹਨੂੰ ਇੱਕ ਨਜਾਇਜ਼ ਰਿਆਸਤ ਸਮਝਦੇ ਹਾਂ। ਉਹਨਾਂ ਨੇ ਕਾਇਦੇ ਆਜ਼ਮ ਅਲਾਮਾ ਇਕਬਾਲ ਦਾ ਹਵਾਲਾ ਵੀ ਦਿੱਤਾ ਔਰ ਨਾਲ ਹੀ ਇਹ ਆਖਿਆ ਕਿ ਪਾਕਿਸਤਾਨੀ ਪਾਸਪੋਰਟ ਤੇ ਉਹ ਪਾਸਪੋਰਟ ਹੈ ਜਿਹਦੇ ਉੱਤੇ ਸਾਫ਼ ਲਿਖਿਆ ਹੈ ਕਿ ਇਸ ਪਾਸਪੋਰਟ ਨੂੰ ਇਸਰਾਈਲ ਜਾਣ ਵਾਸਤੇ ਨਹੀਂ ਵਰਤਿਆ ਜਾ ਸਕਦਾ, ਯਾਨੀ ਇਸਰਾਈਲ ਤੋਂ ਅੱਡ ਇਹ ਪੂਰੀ ਦੁਨੀਆ ਵਾਸਤੇ ਕਾਬਿਲ ਕਬੂਲ ਹੈ। ਨਾਲ ਹੀ ਖਾਜਾ ਆਸਫ ਹੋਣਾ ਦਾ ਆਖਿਆ ਸੀਗਾ ਕਿ ਕਿਹੜਾ ਸਮਝੌਤਾ, ਉਹ ਸਮਝੌਤਾ ਜਿਹੜਾ ਗਾਜ਼ਾ ਦੇ ਵਿੱਚ ਲੋਕਾਂ ਦੇ ਬਾਰੇ ਕੀਤਾ ਗਿਆ ਔਰ ਅੱਜ ਵੀ ਉੱਥੇ ਹਮਲੇ ਨੇ, ਅੱਜ ਵੀ ਇਮਦਾਦ ਨਹੀਂ ਅਪੜਨ ਦਿੱਤੀ ਜਾ ਰਹੀ, ਅੱਜ ਵੀ ਲੋਕਾਂ ਦਾ ਕਤਲੇ-ਆਮ ਹੋ ਰਿਹਾ ਆ। ਇਹੋ ਜੀ ਕਿਸੇ ਨਜਾਇਜ਼ ਰਿਆਸਤ ਦੇ ਨਾਲ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ। ਏਦਾਂ ਹੁਣ ਜਮਾਤ ਇਸਲਾਮੀ ਜਿਹੜੀ ਪਾਕਿਸਤਾਨ ਦੀ ਸਿਆਸੀ ਪਾਰਟੀ ਹੈ ਉਹਨਾਂ ਵੱਲੋਂ ਵੀ ਜ਼ੋਰ ਲਾਇਆ ਜਾ ਰਿਹਾ ਹੈ ਕਿ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੋ ਟੋਕ ਲਫ਼ਜ਼ਾਂ 'ਚ ਡੋਨਲਡ ਟਰੰਪ ਹੋਣਾ ਦੀ ਇਸ ਆਫਰ ਨੂੰ ਰੱਦ ਕਰਨ।